ਪੀਜ਼ਾ ਖਾਣਾ ਹੋਵੇ ਫਿਰ ਕੰਮ ਬੜਾ ਦੋਵਾਂ ਬੋਰੀਆਂ ਦਾ ਮਾਲ ਜਿਹੜਾ ਨਾ 10 ਮਿੰਟਾਂ 'ਚ ਬਣਾ ਦਿੰਦਾ। ਪੀਜ਼ਾ ਖਾਣਾ ਹੋਵੇ ਤੇ ਪੀਜ਼ਾ ਖਾਣਾ ਹੋਵੇ ਤੇ ਬੋਰੀ ਦਾ ਮਾਲ ਵੀ ਜੇ ਨਾ ਖਾਣਾ ਬੋਰੀ ਦਾ ਮਾਲ ਵੀ 2 ਘੰਟੇ ਲੱਗ ਜਾਂਦਾ। ਐਂ ਹੀ ਆ ਫਿਰ ਐਵੇਂ ਤੇ ਮਿਰਜ਼ਾ ਨਹੀਂ ਕਹਿੰਦੇ। ਪੀਜ਼ਾ ਫੇਰ ਹੀ ਲੱਭਦਾ, ਸਿਰਫ 10-15 ਸਕਿੰਟਾਂ ਦਾ ਫਰਕ ਹੁੰਦਾ ਏ, ਉਦੋਂ ਗੱਲਾਂ ਕਰਨ ਲੱਗ ਪੈਂਦਾ। ਤੇ ਇੱਥੇ ਆਣੀ ਫ੍ਰਿਜ ਦੀ ਜਿਹੜੀ ਜਾਲੀ ਵਾਲਾ ਨਹੀਂ ਹੁੰਦਾ, ਹਾਂ ਫ੍ਰਿਜ ਦੀ ਜਾਲੀ, ਫ੍ਰਿਜ ਦੀ ਜਾਲੀ ਇੱਥੇ ਉਹ ਲੱਗ ਜਾਣੇ, ਉਹਦੇ ਉੱਪਰ ਰੱਖ ਦਿੰਦੇ ਆਪਾਂ ਆਂਡੇ। ਕੰਮ ਖਰਾਬ ਕੀਤਾ ਹੋਇਆ ਇਹਨਾਂ ਨੇ, ਇਹ ਲੜਦੇ ਆਪਸ ਦੇ ਵਿੱਚ ਆ ਦੋਵੇਂ ਜਣੇ, ਉਹਨੂੰ ਫੜ ਕੇ ਤੇ ਤਾੜਦੇ, ਠੀਕ ਆ, ਤੇ ਇਹਨੂੰ ਫਿਰਦਾ ਰਹਿਣ ਦੇ ਖੈਰ ਸੱਲਾ। ਤੇ ਭਾਈ ਆ ਜਿਹੜਾ ਕੰਮ ਫਿਰ ਖਰਾਬ ਹੋ ਗਿਆ। ਆ ਜਿਹੜੇ ਆਪਣੇ ਕੋਲ 2 ਖਰਗੋਸ਼ ਤੇ 2 ਦੂਜੇ ਖਰਗੋਸ਼ ਨਹੀਂ ਹੈ ਹੀ ਨਹੀਂ। ਮਿਰਜ਼ਾ ਵਾਵਾ ਮਿਸਤਰੀਆਂ ਦੀ ਹੈ ਤੇ ਮਿਹਨਤਾਂ ਤੇਰੀਆਂ। ਚਾਚਾ ਸਾਜਦ ਤੇ ਨਾਸਰ, ਮੈਂ ਗੱਲ ਕਵਾਂ ਆ ਤੁਸੀਂ ਮਾਮਾ ਮਾਰਕਲ ਜਾਣਾ ਕਿਸੇ ਦਿਨ ਘਰੇ। अस्सलाम वालेकुम जी, की हाल चाल आ? उम्मीद करते हैं वधिया होवोगे। वेलकम है जी तुहाडे अपने डेरे वाले दे व्लॉग 'च। ते अज दा व्लॉग करदे आ स्टार्ट ते दिखाउने आ तुहानूं अपनी रूटीन। ते जिन्हां ने व्लॉग देखिया कल दा उन्हां नूं पता कि मिर्जा आया सी, सारा कामकार नवेड़ गया, इट्टां सिट गया, सीमट सिट गया, रेतो सिट गया, कल बोल भी गया, ठीक आ। ते मिर्जा आया होया जी अज फिर। मिर्जा जी की हाल चाल जे? ऐन फिट मिर्जा जी माशाअल्लाह। ਅੱਜ ਤਾਂ ਲਹਿਰਾਂ ਬਹਿਰਾਂ ਹੋਈਆਂ ਪਈਆਂ। ਮਿਰਜ਼ਾ ਆਇਆ ਵਾ, ਮਿਰਜ਼ਾ ਨਾਲ ਚਾਚਾ ਉਹਨਾਂ ਨੂੰ ਵੀ ਲੈ ਕੇ ਆਇਆ ਵਾ। ਚਾਚਾ ਜੀ ਸੁਣਾਓ ਕੀ ਹਾਲ ਚਾਲ ਜੇ? ਫਿਟ ਫਾਟ ਐਨੂੰ ਮਾਸ਼ਾਅੱਲਾ। ਬੜੇ ਕੀ ਕਹਿੰਦੇ ਲੰਮੇ ਸਮੇਂ ਤੋਂ ਬਾਅਦ ਹੈ ਆ ਗਏ ਆ। ਤੇ ਹੈ ਸ਼ੁਰੂ ਕੀਤਾ ਸੀ ਸ਼ਹਿਰ। ਅੱਛਾ ਤੈਨੂੰ ਦੱਸਿਆ ਕਿ ਉਹ ਨਿਬੜਨਾ ਤੇ ਇੱਧਰ ਆਉਣਾ। ਨਹੀਂ ਚੰਗਾ ਕੀਤਾ, ਉਹਨਾਂ ਨੂੰ ਵੀ ਦੱਸ ਦਿੰਦੇ ਵੀ ਇਹ ਨਿਬੜਨਾ ਤੇ ਅਸੀਂ ਆਉਣਾ। ਲਓ ਜੀ ਆਉਂਦੇ ਹੋ ਗਿਆ ਜੀ ਕੰਮ ਸ਼ੁਰੂ। ਮਾਊਂਟੀ ਜਿਹੜੀ ਆ ਉਹ ਬਣਾਉਣ ਲੱਗ ਪਏ ਆ। ਤੇ ਆ ਚਾਚਾ ਜੀ ਬਾਰੀ ਛੱਡਣ ਲੱਗੇ? ਹਾਂਜੀ। ਇਹ ਕਿੰਨੀ ਛੱਡਣੀ ਆ? 3 ਫੁੱਟ ਦੀ। ਅੱਛਾ 3 ਫੁੱਟ ਦੀ ਬਾਰੀ ਛੱਡਣੀ ਆ ਇੱਥੇ ਵੀ। ਚਲੋ ਅੱਲਾ ਖੈਰ ਕਰੇ। ਹੋਰ ਚਾਹੇ ਨਾਸਰ ਤੁਸੀਂ ਦੱਸੋ ਹੈ ਫਿੱਟ ਕਰੇ ਚਾਚੇ ਦੇ ਮਗਰ ਲਾ ਕੇ ਕੰਮ ਹੈ ਨਹੀਂ ਰੁਕੇ ਮੇਰੇ ਕੋਲ ਫਿਰ। ਚਲੋ ਅੱਲਾ ਖੈਰ ਕਰੇ। ਹੁਣ ਆ ਗਏ ਨਾ, ਹੁਣ ਨਹੀਂ ਜਾਣ ਦੇਣੇ। ਲਓ ਜੀ ਕੰਮ ਹੋ ਗਿਆ ਮਾਸ਼ਾਅੱਲਾ ਸਟਾਰਟ ਅੱਜ ਆਪਣਾ ਸ਼ੁਰੂ ਹੋ ਗਿਆ ਵਾ। ਬੜੀ ਗੱਲ ਆ ਕਿਉਂਕਿ ਪਿਛਲੇ 1 ਮਹੀਨੇ ਤੋਂ ਸਵਾ ਹੀ ਮਹੀਨਾ ਦਾ ਲਾ ਲਓ ਹੋ ਗਿਆ ਵਾ ਕਿ ਕੰਮ ਜਿਹੜਾ ਇਦਾਂ ਹੀ ਚੱਲੀ ਜਾਂਦਾ ਵਾ। ਅੱਜ ਉਹਨੇ ਸਵੇਰੇ ਉਹਨੇ ਅੱਜ ਆ ਗਏ ਆ ਤੇ ਸਵੇਰੇ ਨਹੀਂ ਆਉਣਾ। ਤੇ ਮਤਲਬ ਤੁਹਾਨੂੰ ਪਤਾ ਫਿਰ ਕਿ ਮਾਮਲਾਤ ਜਿਹੜੇ ਜ਼ਿੰਦਗੀ ਦੇ ਉਹ ਨਾਲ ਦੀ ਨਾਲ ਹੀ ਚੱਲਦੇ ਇਦਾਂ ਹੀ। ਚਲੋ ਹੁਣ ਆ ਗਏ ਆ, ਦੇਰ ਆਏ ਦਰੁਸਤ ਆਏ। ਤੇ ਕੀ ਕਹਿੰਦੇ ਹੁੰਦੇ ਉਹ ਹੋਰ ਕਹਿੰਦੇ ਹੁੰਦੇ ਆ ਬੁੱਧੂ ਲੌਟ ਕੇ ਘਰ ਕੋ ਆਏ ਹੈ ਚਾਚਾ। ਉਹ ਕੱਲ ਆ ਗਏ ਸੀ। ਅੱਛਾ ਯਾਰ ਵੇਖ ਲੈ ਨਾ ਆ ਹੁਣ ਵੇਖ ਲਓ ਤੁਸੀਂ ਗਲਤ ਗੱਲ ਕਰ ਰਹੇ ਆ। ਮਿਰਜੇ ਤਾਨੇ ਮਾਰਦੇ ਆ ਕੁਛ ਨਹੀਂ ਬੇਬੇ, ਮਿਰਜੇ ਨੂੰ ਤਾਨੇ ਵੱਜਦੇ ਪਏ ਆ। ਮਿਰਜੇ ਮੈਂ ਅੱਲਾ ਦੀ ਕਸਮ ਇਦਾਂ ਨਹੀਂ ਸੀ ਕਿਹਾ, ਲੇਕਿਨ ਹੁਣ ਵੇਖ ਲਾ ਹਰ ਮਤਲਬ ਲੈ ਲਿਆ ਨਾ ਉਹਨਾਂ ਨੇ। ਜੱਡੂ ਦੁੱਧ ਦੇ ਕੇ ਆਓ ਬਾਹਰ। ਟੋਟਾ ਥੱਲੇ ਦੇ ਤੇਰੇ ਪੈਰਾਂ 'ਚ ਸ਼ਫੀ। ਚਲੋ ਬਾਕੀ ਇਹ ਆ ਵੀ ਕੰਮ ਹੋ ਗਿਆ ਸ਼ੁਰੂ ਮਾਸ਼ਾਅੱਲਾ। ਚਾਚਾ ਇਹ ਅੱਜ ਇਹ ਨਿਬੜ ਜੂਗਾ? ਇਹ ਆਪਾਂ ਕਿੰਨੀ ਕਰਨੀ 10 ਫੁੱਟ? ਇੱਥੋਂ 6 ਫੁੱਟ ਕਰਨੀ ਆ। ਥੋੜਾ ਨਾ ਉਹ ਨੰਗਣਾ ਤੁਸੀਂ ਕੀ ਕਰਨਾ? ਸਾਡਾ ਅਸੀਂ ਤਾਂ ਠੀਕ ਆ। ਜੇ ਕੱਲ ਨੂੰ ਜੇ ਪ੍ਰਾਹੁਣਾ ਆ ਗਿਆ ਕੋਈ 6.5 ਫੁੱਟ ਦਾ ਫੇਰ ਚਗਾੜ ਥਾਣੀ ਲੰਘਣਾ ਜੀ। ਦੇ ਉੱਤੇ ਹੀ ਵਾਰ ਆਉਣੇ। ਅੱਛਾ ਲਾ ਕੇ ਉੱਥੇ 2 ਵਾਰ ਲਾ ਦੇਣਾ। ਨਹੀਂ ਮੈਂ ਕਿਹਾ ਵੀ ਕਿਤੇ ਉਦਾਂ ਹੀ ਹਾਈਟ ਹੀ 6 ਫੁੱਟ ਕਰਨੀ ਆ। ਚਗਾੜ ਲਾ ਕੇ ਫਿਰ ਪੁਰਾਣੇ ਨੂੰ ਲੰਘਾਵਾਂਗੇ ਨਾ ਜੀ। ਹਾਂ ਇਦਾਂ ਬੂਹੇ ਦਰਵਾਜ਼ੇ ਥਾਣੀ ਲੰਘਣਾ ਜੀ। ਹਾਂ ਨਹੀਂ ਸਾਡੇ ਪ੍ਰਾਹੁਣੇ ਫਿਰ ਐਂ ਹੀ 6 ਫੁੱਟ ਦਾ ਬੰਦਾ ਹੋਵੇ ਤੇ ਉਹਨੇ ਕਹਿਣਾ ਮੈਂ ਬੂਹੇ ਬਿਨਾਂ ਟੱਪ ਜਾਣਾ। ਲੋ ਜੀ ਕੰਮ ਚੱਲੀ ਜਾਂਦਾ ਵਾ ਤੇ ਬਾਕੀ ਬਾਹਰ ਆਏ ਆ ਤੇ ਆ ਕੇ ਵੇਖਿਆ ਇੱਧਰ ਵੀ ਆ ਜਿਹੜਾ ਨਾ ਸਾਰੇ ਦਿੱਤੇ ਛੱਡ ਲਾ ਰੱਖੇ। ਖੈਰ ਖੁੱਡੇ ਕਰਤੇ ਵਿਹਲੇ ਤੇ ਆਂਡਿਆਂ ਦਾ ਹਲੇ ਪਤਾ ਨਹੀਂ ਵੀ ਚੱਕੇ ਜੱਟੂ ਨੇ ਕਿ ਨਹੀਂ ਚੱਕੇ। ਤੇ ਖਰਗੋਸ਼ ਛੱਡਣ ਵਾਲੇ ਰਹਿੰਦੇ ਆ, ਇਹ ਛੱਡ ਦਈਏ। ਬਾਕੀ ਜਿਹੜੀ ਆਵਾਜ਼ ਹੈਗੀ ਆ ਓਕੇ ਦੀ ਆ। ਮੈਨੂੰ ਲੱਗਦਾ ਅੰਦਰ ਹੀ ਆ ਹਲੇ, ਇਹ ਪਤਾ ਨਹੀਂ ਬਾਹਰ ਹੀ ਨਹੀਂ ਆਏ। ਸ਼ਾਨੀ ਉਧਰ ਲੱਗਾ ਹੋਇਆ। ਬਾਕੀ ਪੱਠੇ ਵੱਢਣ ਮਾਸ਼ਾਅੱਲਾ ਟਾਈਮੋ ਟਾਈਮ ਹੀ ਨਿਬੇੜ ਦਿੰਦਾ ਵਾ। ਇਹ ਆ ਵੀ ਟਾਈਮ ਨਾਲ ਜਿਹੜੇ ਪੱਠੇ ਪਾ ਦੇਈਦੇ ਆ ਉਸ ਤੋਂ ਬਾਅਦ ਜਿਹੜਾ ਵਾ ਇਸ ਟਾਈਮ ਵੱਢ ਲੈਂਦਾ ਲੂਸਣ। ਲਓ ਜੀ ਆ ਗਿਆ ਬਾਹਰ ਚੌਰੀ ਸਾਹਿਬ ਹੋਣੇ। ਤੇ ਕੰਮ ਜਿਹੜੇ ਅੱਜ ਕਾਫੀ ਜ਼ਿਆਦਾ ਸਾਰੇ ਆ। ਜਿਵੇਂ ਕਿ ਸਭ ਤੋਂ ਪਹਿਲਾਂ ਤਾਂ ਚਗਾਠ ਲਿਆਂਤੀ ਹੋਈ ਸੀ, ਉਹਦਾ ਉਤਲਾ ਜਿਹੜਾ ਸੇਰੂ ਆ ਉਹ ਕਿਸੇ ਨੂੰ ਦੇ ਦਿੱਤਾ ਸੀ ਕਿਉਂਕਿ ਮਿਸਤਰੀ ਨਹੀਂ ਸੀ ਆਏ। ਤੇ ਇੱਕ ਦੋਸਤ ਆ ਉਹਨਾਂ ਨੇ ਦਰਵਾਜ਼ਾ ਲਾਉਣਾ ਸੀ ਤੇ ਉਹਨਾਂ ਨੂੰ ਦੇ ਦਿੱਤਾ ਸੀ। ਉਹ ਸੇਰੂ ਜਿਹੜੀ ਚਗਾਠ ਦਾ ਉਤਲੇ ਵਾਲਾ ਉਹ ਅੱਬੂ ਗਿਆ ਹੋਇਆ ਲੈਣ। ਉਸ ਤੋਂ ਬਾਅਦ ਆਪਣਾ ਆ ਜਾਣਾ ਵਾ ਜਿਹੜਾ ਵੈਲਡਿੰਗ ਵਾਲਾ ਹੁੰਦਾ ਉਹ, ਕਿਉਂਕਿ ਸੇਰੂ ਉਹ ਜਿਹੜਾ ਪੂਰਾ ਵਾ ਚਗਾਠ ਨੂੰ ਵੈਲਡ ਕਰਨਾ ਵਾ। ਉਸ ਤੋਂ ਬਾਅਦ ਰੰਗ ਸ਼ੰਗ ਉਹਨੂੰ ਮਾਰਨਾ ਵਾ।
ਤੇ ਬਾਕੀ ਆ ਗਾਡਰ ਆਪਣੇ ਕੋਲ ਪਏ ਆ, ਟੀਅਰ ਪਏ ਆ ਕੁਛ, ਠੀਕ ਆ। ਕੁਛ ਟੀਅਰ ਆਪਾਂ ਰੱਖੇ ਸੀ, ਤੁਹਾਨੂੰ ਯਾਦ ਹੋਵੇ ਜਿਹੜੇ ਪਿਛਲੇ ਵਲੌਗ ਵੇਖਦੇ ਆ ਕਿ ਟੀਅਰ ਪਹਿਲਾਂ ਦਿੱਤੇ ਸੀ ਆਪਾਂ ਵੇਚ, ਠੀਕ ਆ। ਲੇਕਿਨ ਕੁਛ ਟੀਅਰ ਆਪਾਂ ਰੱਖੇ ਸੀ ਕਿਉਂਕਿ ਆਪਾਂ ਨੂੰ ਚਾਹੀਦੇ ਸੀ ਮਾਊਂਟੀ ਤੇ ਪਾਉਣ ਵਾਸਤੇ, ਠੀਕ ਆ। ਉਹ ਬਾਈ ਆਉਂਦਾ ਵਾ, ਬਫ ਲੱਗਣਾ ਵਾ ਟੀਰਾਂ ਨੂੰ, ਨਾਲ ਲੱਗਣਾ ਗਾਡਰਾਂ ਨੂੰ, ਠੀਕ ਆ ਜੀ। ਤੇ ਸੋਰੀ ਗਾਡਰ ਨਹੀਂ ਪੈਣੇ, ਟੀਅਰ ਹੀ ਪੈਣੇ। ਟੀਅਰਾਂ ਨੂੰ ਬਫ ਲੱਗ ਕੇ ਰੰਗ ਵੱਜ ਕੇ ਤੇ ਉਹ ਵਾਲਾ ਰੱਖੇ, ਖੈਰ ਉਹ ਜਾਣਗੇ ਉੱਤੇ। ਤੇ ਮਾਊਂਟੀ ਇੱਥੋਂ ਇਦਾਂ ਨਜ਼ਰ ਆਉਣੀ ਹੈ, ਵਧੀਆ ਲੱਗੂਗੀ। ਆ 3 ਫੁੱਟ ਦੀ ਜਿਹੜੀ ਵਿੱਚ ਵਿੰਡੋ ਰੱਖ ਦਿੱਤੀ ਆ, ਇਹ ਵੀ ਖੂਬਸੂਰਤ ਲੱਗੂਗੀ। ਅੱਬੂ ਨੇ ਦਿਖਾਈ ਆ, ਕਹਿੰਦੇ ਵੀ ਸੋਹਣੀ ਲੱਗੂਗੀ ਇੱਧਰੋਂ, ਕਿਉਂਕਿ ਡੇਰੇ ਦਾ ਜਿਹੜਾ ਫਰੰਟ ਆ ਉਧਰ ਵਾਲਾ ਦਰਵਾਜ਼ਾ ਆਪਣਾ ਉਧਰ ਆ, ਲੇਕਿਨ ਫਰੰਟ ਤਾਂ ਇੱਧਰੋਂ ਵੀ ਬਣਨਾ ਨਾ, ਇਸ ਕਰਕੇ ਇਹਦੇ ਵਿੱਚ ਆਪਾਂ ਜਿਹੜੀਆਂ ਵਿੰਡੋ ਰਖਾਉਣੇ ਪਏ ਆ। ਲੋ ਜੀ ਲੋ, ਕੱਢੋ ਬਾਹਰ ਟੀਅਰ। ਟੀਰਾਂ ਵਾਲੇ ਬੰਦੇ ਵੀ ਆ ਗਏ ਆ। ਹਾਂਜੀ ਕਿੰਨਾ ਕੱਟਣਾ? ਇੰਚੀ ਘੱਟ 5 ਫੁੱਟ, 11 फुट ਤੇ सॉरी 4 फुट ਤੇ 11 इंच। हाँ लो जी उस्ताद जी, इसको अच्छे तरीके से काटें, बफ लगाएं और रंग रोगन नहीं मारना है। नहीं वो नहीं मैं लेके आया, वो आप स्कूटर लेके जाएं और लेके आए। वो बड़ा औखा काम ही यार स्कूटर चलाना। चगाठ चगाठ आ गई, सेरू आ गया बस समझो। अबू निकल पाया शहरों बड़ी जल्दी। बस वेख ला फिर तू। हाइट 7 फुट आ ते मेरा ख्याल 42 दी होनी है। 42 ਦੀ ਨਹੀਂ ਹੈ, ਤਾਂ ਦਰਵਾਜ਼ਾ ਪੂਰਾ किन्ना वा? 4 ਫੁੱਟ ਆ ਜੀ ਹੈ ਨਾ। ਇਹ ਮਿੰਟ ਦੇਣਾ मेरा हां बिस्मिल्लाह। लो ये हो गया काम शुरू है। मैं बारा नु है शादी के दाओ। आहो आहो आ काट लैन दियो। हाँ जी 12 बार उस्ताद जी 45 इंच। 42 अंदर पर 45 हो जाना इन्हें। एक बारी इनू काट लैन दी है ना। ਨਹੀਂ ਬਾਹਰਲੀ ਸਾਈਡ ਬਾਹਰੋਂ ਬਾਹਰ ਚਗਾੜ ਦੀ 45 ਇੰਚ ਅਸੀਂ ਪਿਲਰ ਰੱਖ ਲਿਆ ਨਾ, ਫਿਰ ਕਰ ਲਾ। ਰੱਖਤਾ। ਇਹ ਹੁਣ ਡਬਲ ਪਲਾ ਲੱਗੂ ਕਿ ਸਿੰਗਲ? ਤੇ ਪੇਟੀ ਪੱਕੀ ਗੱਲ ਆ। ਹਾਂ ਪੇਟੀ 3 ਫੁੱਟ ਦੀ ਹੁੰਦੀ, ਇਹ 4 ਫੁੱਟ ਦਾ ਰੱਖਿਆ, ਸਿੰਗਲ ਪਲਾ ਲੱਗ ਜੂਗਾ। ਇਹ 45 ਇੰਚ ਮੈਂ ਆਉਣਾ ਉੱਤੇ ਹੁੰਨਾ ਇੱਕ ਵਾਰੀ। ਲੋ ਜੀ ਕੰਧ ਹੋ ਗਈ ਇੰਨੀ ਤੇ ਹਾਈ ਸਾਹਿਬ ਹੁਣ ਦੱਸੋ ਕੀ ਕਹਿੰਦੇ ਸੀ? ਇੱਥੇ ਲਾਉਣੀ ਆਪਾਂ ਚਗਾਠ। ਠੀਕ ਆ। ਆ ਦੀਵਾਰ ਕਰ ਲੈ ਉਰਲੀ ਸਾਈਡ ਦੀ, ਹਾਂ ਉਹ ਪਰਲੀ ਧਾਰ ਵੀ ਲੱਗ ਗਈ, ਉਹ ਪਿਲਰ ਵੀ ਹੋ। ਅੱਛਾ ਉਹ ਧਾਰ ਲੱਗ ਗਈ ਆ। ਉਹ ਪਿਲਰ ਰਹਿੰਦਾ ਸੀ, ਇੱਕ ਆ ਰਹਿੰਦਾ ਸੀ ਤੇ ਇੱਕ ਉਹ ਰਹਿੰਦਾ। ਨਹੀਂ ਉਹ ਨਹੀਂ ਕਰਨਾ, ਉਹ ਹਾਂ ਪਰਲਾ ਕਰਨਾ। ਪਰਲਾ ਕਰਨਾ, ਉਹ ਵਿਚਲਾ ਨਹੀਂ ਕਰਨਾ। ਨਹੀਂ ਕਰਨਾ, ਉਹ ਦਾੜਾ ਵਾ ਜੇ ਉਹ ਕੱਲ ਨੂੰ ਵਾਸ਼ਰੂਮ ਉੱਚਾ ਕਰਾਂਗੇ ਨਾ ਹਾਂ ਬੜਾ, ਹਾਂ ਫਿਰ ਉਹ ਭੰਨ ਤੋੜ ਕਰਨੀ ਪੈਣੀ, ਉਹ ਸਿੱਧਾ ਸਿੱਧਾ ਛੱਡਾਂਗੇ, ਦੁਬਾਰਾ ਪਲਸਤਰ ਨਾਲ ਹੋ ਜਾਏ। ਆ ਚਲੋ ਠੀਕ ਹੋ ਗਿਆ ਇਹ ਵੀ। ਲੋ ਜੀ ਸਾਖ ਵੀ ਆਉਂਦੀ ਪਈ ਆ, ਬਸ ਉਹਦਾ ਨਾ ਸੇਰੂ ਜਿਹਾ ਆਉਂਦਾ ਪਿਆ ਵਾ ਤੇ ਬਹੁਤਾ ਹੀ ਕੰਮ ਲੇਟ ਕਰਤਾ ਆਬੂ ਨੇ। ਬਾਕੀ ਉਹ ਲੱਗ ਗਿਆ ਵਾ, ਫਿੱਟ ਹੋ ਗਿਆ, ਕੋਈ ਚੱਕਰ ਨਹੀਂ। ਲੋ ਜੀ ਅੱਬਾ ਹਜੂਰ ਵੀ ਆ ਗਏ ਲੈ ਕੇ ਚਗਾਠ ਦਾ ਸੇਰੂ। ਆਹੋ ਹੁਣੇ ਚਗਾਠ ਤਿਆਰ ਹੋ ਜਾਣੀ ਆ, ਉਹ ਕੱਟੀ ਜਾਂਦੇ। ਬਾਕੀ ਤੁਸੀਂ ਕੁੱਕੜ ਵੀ ਵੈਲਡ ਕਰਾਉਣਾ? ਬਾ ਇੱਕ ਤਾਂ ਇਹਨਾਂ ਦੇ ਟਰਕੀ ਤੇ ਕੁੱਕੜ ਦੀ ਲੜਾਈ ਨਹੀਂ ਮੁੱਕਣ ਦੇਈ ਬਾਈ। और डर गया फिर लड़या फिर कोटला ने। ਯਾਰ ਕੋਈ ਬੰਦੇ ਵਾਲਾ ਕੰਮ ਕਰੋ। ਚੱਕੋ ਚੱਕੋ। ਹੁਣ ਸਾਨੂੰ ਸਫਾਈ ਦਾ ਚੇਤਾ ਆ ਗਿਆ ਹੈ। सीधे पदरे हो लिए हुन। ਚੱਲ 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 ਚੱਲ। ਕਿ ਭਾਈ ਕੰਧ ਆ ਮੈਨੂੰ ਕਦੇ ਵੇਖ ਮੇਰੇ ਅੱਖਾਂ ਕਿਤੇ ਨਹੀਂ ਆ ਗਿਆ। ਰਾਗ ਨਹੀਂ ਕੋਈ ਨਹੀਂ ਭਾਰੀ ਅੱਗੋਂ ਭਾਈ ਉਹ ਕਿੱਥੇ? ਤੂੰ ਇੱਧਰ ਆ ਜਾ, ਅਸੀਂ ਕੋਈ ਲੋੜ ਨਹੀਂ। ਓਏ ਤੇਰੀ ਕਮਾਈ ਵੀ ਨਹੀਂ ਹੁੰਦੀ। ਚੱਲ ਹੁਣ ਲੈ ਜਾ। चल लायो 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 लायो। ਰੱਖ ਦੇ ਥੱਲੇ। तो हाथ परा पानी छड़ दे। ਉਹਨੇ ਘਮਾਤੀ ਮੈਂ ਜੋ ਫਿਰਿਆ ਨਾ ਹੱਥ ਵੀ ਘੁੰਮ ਗਈ। ਲੋ ਜੀ ਇੱਧਰ ਲੱਗਦਾ ਪਿਆ ਸਾਡੇ ਬਾਫ। के रखो काफी बांध रहा बतानु करके रखो दा। ਇਹ ਸੋਹਣੇ ਬੜੇ ਕੱਢਦੇ ਨਹੀਂ ਹੁਣ। ਹੈਲੋ ਸੋਹਣੇ ਬੜੇ ਕੱਢਦੇ ਨਹੀਂ इदां दे निकलने। ਨਵੇਂ ਨਵੇਂ। ਚਗਾੜ ਸਾਡੀ ਐਡੀ ਲੱਗੀ ਹੈ ਜਿਵੇਂ ਟਰੈਕਟਰ ਲੰਘਾਉਣਾ ਹੁੰਦਾ ਸੀ ਇੱਥੋਂ। ਕਿਉਂ ਚਾਚਾ? ਮੈਂ ਤਾਂ ਕਿਹਾ ਸੀ ਵੀ ਇੱਕ ਪਾਸੇ ਦਾ ਇੱਕ ਹਿਸਾਬ ਨਾਲ ਕਰ ਲਈਏ ਛੋਟੀ ਚਗਾੜ। ਇਹ ਕਿੰਨੇ ਫੁੱਟ ਦੀ ਬਣ ਗਈ ਅਬੂ?
4 ਫੁੱਟ ਤੇ ਹੈਗੀ ਆ, ਪਰ ਯਾਰ ਡਬਲ ਪੱਲਾ ਲੱਗ ਜਾਣਾ ਹਨਾ। ਤੇ ਆਪ ਹੀ ਤੂੰ ਕਿਹਾ ਸੀ ਵੀ ਇਹਦੇ ਵਿੱਚ ਜੀ ਬੈੱਡ ਵੀ ਨੰਗੇ, ਸੋਫਾ ਵੀ ਨੰਗੇ, ਪੇਟੀ ਵੀ ਨੰਗੇ, ਜੇ ਮੁੜ ਕੇ ਫੇਕ ਹੋਊਗਾ ਜੀ। ਚਾਚੇ ਨੂੰ ਮੁੜ ਕੇ ਇੱਥੇ ਜਦੋਂ ਨਗਾਇਆ ਕਰਨਾ ਉਦੋਂ ਕਹਿਣਾ ਚਾਚਾ, ਉਦੋਂ ਦੱਸ ਦਿੰਦਾ ਨਾ ਆ ਚਾਚਾ ਉਦੋਂ ਦੱਸਦਾ ਤੇ ਵੀ ਅਸੀਂ ਵੱਡੀ ਲਵਾ ਲੈਂਦੇ। ਯਾਰ ਗੱਲ ਪਤਾ ਕੀ ਆ, ਚਾਚੇ ਨੇ ਮੈਨੂੰ ਇੱਕ ਗੱਲ ਕੀਤੀ, ਚਾਚੇ ਨਾਸਰ ਨੇ। ਚਾਚਾ ਕਹਿੰਦਾ ਡੇਰੇ 'ਚ ਬੈਠੇ ਆਪਦੀ ਥਾਂ, ਸਾਰਾ ਕੁਝ ਹੀ ਆਪਦਾ ਹੋ ਗਿਆ। ਹਾਂ ਠੀਕ ਆ, ਤੇ ਫਿਰ ਵੀ ਕੱਲ ਨੂੰ ਤੁਸੀਂ ਜਗ੍ਹਾ ਤੋਂ ਹੀ ਮਰੂ ਕਰੋ ਵੀ ਆਹ ਨਹੀਂ ਲੰਘਣ ਦਿਆ, ਹੁਣ ਆਹ ਨਹੀਂ ਲੰਘਣ ਦਿਆ, ਫਿਰ ਮੈਨੂੰ ਸਾਹਸ ਹੋ ਗਿਆ। ਮੈਂ ਕਿਹਾ ਨਹੀਂ ਬਈ ਗੱਲ ਸਹੀ ਆ, ਆਪਾਂ ਜਿਹੜੀ ਚਗਾਠ ਨਾ ਵੱਡੀ ਲਵਾ ਲਈਏ, ਬੂਹਾ ਵੱਡਾ ਦੋਵਾਂ ਪੱਲਿਆਂ ਵਾਲਾ ਹੋਣਾ ਚਾਹੀਦਾ। ਤੇ ਖੈਰ ਸੱਲਾ ਬਾਕੀ ਲਓ ਜੀ, ਚਗਾਠ ਗਈ ਆ ਫਿਕਸ ਹੋ ਇੱਕ ਵਾਰੀ। ਤੇ ਹੁਣ ਰੰਗ ਵੀ ਲਿਆਉਣ ਦਿੱਤਾ ਵਾ ਚਾਚੇ ਨੂੰ, ਆਹ ਪਿਆ ਰੰਗ। ਤੇ ਹੁਣ ਜਰਾ ਇੱਥੇ ਕਿ ਨਾ ਮਾਰ ਦਾਂਗੇ ਤਾਂ ਕਿ ਜਗਾਲ ਜਗੂਲ ਤੋਂ ਕੰਮ ਬਚ ਜਾਵੇ। ਤੇ ਇੱਧਰ ਜਿਹੜਾ ਉਸਤਾਦ ਜੀ ਕਿਵੇਂ ਨਿਬੜ ਗਿਆ ਕੰਮ ਸਾਰਾ? ਉਹ ਕੱਟ ਦਿੱਤੇ ਸਾਰੇ ਦੇ ਸਾਰੇ, ਕੱਟੇ ਗਏ, ਸਾਫ਼ ਵੀ ਹੋ ਗਏ, ਬਾਫ ਲੱਗ ਗਈ ਉਹਨਾਂ ਨੂੰ, ਹੁਣ ਸਿਰ ਰੰਗ ਰਹਿ ਗਿਆ। ਰੰਗ ਰਹਿ ਗਿਆ ਬਸ। ਚਲੋ ਅੱਲਾ ਦੀ ਸਪੁਰਦ ਤੇ। ਉਹ ਉਧਰ ਆਪਣੇ ਲੱਗੇ ਆ, ਕਿਹਨੂੰ? ਡਾਲਰ ਨੂੰ? ਇਹਨੂੰ ਵੈਲਡ ਕਾਹਦਾ ਕਰਾਉਣਾ? ਕਹਿੰਦਾ ਖੁੱਲ ਜਾਂਦਾ, ਇਹਨੂੰ ਵੈਲਡ ਕਰਾਓ। ਉਧਰ ਲਗਾਈ ਸ਼ਾਨੀ ਪੱਠੇ ਚੱਕਣ, ਲੂਸਣ ਵੱਡਿਆ, ਬੂਟੀ ਵਾਲਾ ਰਹਿ ਗਿਆ ਆਪਣੇ ਕੋਲ ਥੋੜਾ ਹੀ, ਫਿਰ ਨਿਬੜ ਜਾਣਾ ਸਕੂਨ ਨਾਲ। ਲਓ ਜੀ, ਉਹ ਇਹਨਾਂ ਲੜੀ ਨਾ ਜਾਇਆ ਕਰ। ਵਾਹ ਵਾਹ, ਇਹਨੂੰ ਕਹਿੰਦੇ ਜਗਾੜ ਪ੍ਰੋਗਰਾਮ। ਸਹੀ ਗੱਲ, ਮਿਸਤਰੀ ਹੁੰਦਾ, ਜੋ ਮਰਜ਼ੀ ਕਰ ਲਓ। ਮਿਰਜ਼ਾ ਲੰਘ ਜਾ ਹੁਣ, ਛਾਲ ਮਾਰ ਲੈ ਇਥੋਂ। ਹੈਲੋ ਓਏ ਹੋ ਇਹਨੇ ਜੇ ਪੀਜ਼ਾ ਖਾਣਾ ਹੋਵੇ ਫਿਰ ਕੰਮ ਬੜਾ, ਦੋਵਾਂ ਬੋਰੀਆਂ ਦਾ ਮਾਲ ਜਿਹੜਾ ਨਾ 10 ਮਿੰਟਾਂ 'ਚ ਬਣਾ ਦਿੰਦਾ। ਪੀਜ਼ਾ ਖਾਣਾ ਹੋਵੇ ਤੇ ਪੀਜ਼ਾ ਖਾਣਾ ਹੋਵੇ ਤੇ ਬੋਰੀ ਦਾ ਮਾਲ ਵੀ ਜੇ ਨਾ ਖਾਣਾ, ਬੋਰੀ ਦਾ ਮਾਲ ਵੀ 2 ਘੰਟੇ ਲੱਗ ਜਾਂਦਾ। ਐਂ ਹੀ ਆ ਫਿਰ, ਐਵੇਂ ਤੇ ਮਿਰਜ਼ਾ ਨਹੀਂ ਕਹਿੰਦੇ। ਪੀਜ਼ਾ ਫੇਰ ਹੀ ਲੱਭਦਾ, ਸਿਰਫ 10-15 ਸਕਿੰਟਾਂ ਦਾ ਫਰਕ ਹੁੰਦਾ ਹੈ, ਉਦੋਂ ਗੱਲਾਂ ਕਰਨ ਲੱਗ ਪੈਂਦਾ ਤਾਂ ਪੀਜ਼ਾ ਖਤਮ ਹੋ ਜਾਂਦਾ। ਯਾਰ ਚਾਚਾ ਮੈਨੂੰ ਲੱਗਦਾ ਸਾਜ ਦੀ ਜਾਤੀ ਕਰਦਾ। ਸੀਮੈਂਟ ਤੇ ਲਾ ਦਿੰਦਾ, ਪੀਜ਼ੇ ਵਾਰੀ ਮੁੱਕ ਜਾਂਦਾ ਹੈ। ਨਹੀਂ ਯਾਰ ਖਵਾਇਆ ਵਾ ਪੀਜ਼ਾ, ਕਿਉਂ ਨਹੀਂ ਖਵਾਇਆ? ਪੁੱਛ ਕੇ ਉਹਨੂੰ। ਅੱਗੋਂ ਐ ਕਰਦਾ, ਐ ਕਰਨ ਲੱਗ ਪੈਂਦਾ, ਕਿੱਦਾਂ? ਜਿੱਥੇ ਤੁਸੀਂ ਮੁੱਕੋ ਦਿੰਦੇ ਐ ਕਰਕੇ ਟਾਈਮ ਖਤਮ ਹੋ ਜਾਂਦਾ, ਫਿਰ ਪੀਜ਼ੇ ਦਾ ਵੀ ਟਾਈਮ ਜਾਂਦਾ ਰਹਿੰਦਾ। ਨਹੀਂ ਤੁਸੀਂ ਕਰਦੇ ਆ ਮਾੜਾ, ਮਾਮੇ ਨਾਲ ਗੱਲ ਕੋਈ ਨਹੀਂ, ਮਾਮਾ ਹੈਗਾ ਭਲਾ ਮਾਨਸ ਬੰਦਾ, ਠੀਕ ਹੈ। ਤੇ ਤੁਸੀਂ ਕਰਦੇ ਜਾਤੀ, ਤੁਸੀਂ ਸਾਰੇ ਤੇਜ਼ ਤਰ੍ਹਾਂ ਰਲੇ ਆ। ਨਾ ਪਲਾ ਮਾਨਸ ਕੋ ਨਹੀਂ ਗਈ। ਉਹ ਭਲਾ ਮਾਨਸ ਆ। ਸਾਡੇ ਤੇ ਵਲੋਗਾਂ ਵਾਲੇ ਵਿਚਾਰੇ ਕਹਿੰਦੇ ਸਾਰੇ ਵੀ ਬੰਦਾ ਭਲਾ ਸਾਊ ਆ ਤੇ ਸ਼ਰੀਫ ਆ। ਉਹਨਾਂ ਨੇ ਵੇਖਿਆ ਨਹੀਂ, ਪੀਜ਼ਾ ਖਾਂਦਾ ਨਹੀਂ ਵੇਖਿਆ। ਲਓ ਜੀ, ਆਹ ਹੋ ਗਿਆ ਸਕੂਨ। ਟੀਰਾ ਨੂੰ ਵੀ ਮਾਰ ਦੇਣਾ ਆਪਾਂ ਇਦਾਂ ਹੀ ਕਰਕੇ, ਹੈ ਮਾਰ ਦਾਂਗੇ। ਲਓ ਜੀ, ਇੱਧਰ ਮਾਸ਼ਾਅੱਲਾ ਐਂਬਰ ਨੂੰ ਦੇਤਾ ਕੜਿਆਲਾ। ਮੈਂ ਕਿਹਾ ਵੀ ਬਾਕੀ ਕੰਮਾਂ ਦੇ ਨਾਲ ਨਾ ਇਹ ਕੰਮ ਵੀ ਜਿਹੜਾ ਵਾ ਹੋ ਜਵੇ, ਕਿਉਂਕਿ ਚਾਚੇ ਹੁਣੇ ਆਏ ਆ, ਤੁਹਾਨੂੰ ਪਤਾ ਕਿ ਮਿਸਤਰੀ ਲੱਗੇ ਹੋਏ ਆ, ਜਿਹਦੇ ਕਰਕੇ ਕੰਮ ਜਿਹੜੇ ਆ ਹੁਣ ਇੱਧਰ ਵਾਲੇ ਥੋੜੇ ਜਿਹੇ ਘੱਟ, ਕਿਉਂਕਿ ਸਵੇਰ ਦੀ ਜਿਹੜੀ ਹੈ ਨਾ ਭੱਜ ਦੌੜ ਉਹ ਲੱਗੀ ਹੋਈ ਆ। ਅੱਬੂ ਚਲੇ ਗਿਆ ਸ਼ਹਿਰ, ਉਹ ਲਿਆਂਤੀ ਚਗਾਠ ਜੀ, ਉਸ ਤੋਂ ਬਾਅਦ ਰੰਗ ਰੋਗਨ ਲਿਆਓ, ਉਸ ਤੋਂ ਬਾਅਦ ਕੁਛ ਲਿਆਓ, ਸਰੀਆ ਲਿਆਓ, ਸੀਮਟ ਲਿਆਓ, ਮਤਲਬ ਸਵੇਰ ਦਾ ਆਹੀ ਕੁਛ ਚੱਲਦਾ ਪਿਆ। ਤਕਰੀਬਨ ਕਹਿ ਲਓ ਵੀ 12 ਗੇੜੇ ਤੇ 15 ਗੇੜੇ ਲੱਗ ਗਏ ਆ ਸਵੇਰ ਦੇ 50 ਵਾਲੇ ਪੁਲ ਤੇ ਬਾਕੀ ਕੰਮ ਕਾਰ ਮਾਸ਼ਾਅੱਲਾ ਚੱਲੀ ਜਾਂਦਾ ਵਾ। ਇੱਧਰ ਲੱਗਾ ਆਪਣਾ ਮੁੰਡਾ ਪੱਠੇ ਕੁਤਰੀ ਜਾਂਦਾ ਵਾ, ਸਵੇਰੇ ਕੁਤਰ ਕੇ ਮਾਸ਼ਾਅੱਲਾ ਦਿੱਤੇ ਪਾ, ਤੇ ਹੁਣ ਪਾਉਂਦਾ ਪਿਆ ਦੂਰੀ ਵਾਰੀ। ਹਾਂਜੀ ਤੁਹਾਨੂੰ ਛੱਡਣਾ ਬੰਦ ਆ, ਇਹਦਾ ਛੱਡਣਾ ਅੱਜ ਕੱਲ੍ਹ ਕੀਤਾ ਹੋਇਆ ਆਪਾਂ ਬੰਦ, ਕਿਉਂਕਿ ਇਹ ਜਾਂਦੀ ਆ ਗਾਵਾਂ ਥੱਲੇ, ਠੀਕ ਆ, ਤੇ ਇਹ ਲੜਦੀ ਆ ਕੁੱਕੜਾਂ ਦੇ ਨਾਲ। ਮਤਲਬ ਇਹ ਨਾ ਕੁੱਕੜ ਆਪਣਾ ਹੈਗਾ ਤੇ ਟਰਕੀ ਬਰਡ, ਉਹ ਇਹਨੂੰ ਮਾਰਦੇ ਠੂੰਗੇ, ਇਹ ਫਿਰ ਪਾਉਂਦੀ ਰੌਲਾ, ਇਸ ਕਰਕੇ ਇਹਨੂੰ ਛੱਡਦੇ ਨਹੀਂ। ਹੁਣ ਸ਼ਾਮ ਨੂੰ ਥੋੜੀ ਦੇਰ ਛੱਡੀਦਾ, ਸਿਰਫ ਆਪਾਂ ਥੋੜੀ ਦੇਰ ਲਾਉਣ ਦੇ ਵਿੱਚ, ਉਸ ਤੋਂ ਬਾਅਦ ਇਹਨੂੰ ਆਪਾਂ ਨਹੀਂ ਛੱਡੀਦਾ। ਤੇ ਬਾਕੀ ਭਾਈ ਗੱਲ ਰਹਿ ਗਈ ਮਸ਼ੀਨ ਦੀ, ਮਸ਼ੀਨ ਗਈ ਆ ਅਲਹਮਦੁਲਿਲਾ। ਬਾਕਸ ਟਾਈਪ ਜਿਹਾ ਇੱਕ ਮਤਲਬ ਹੁੰਦਾ ਵਾ ਬਾਕਸ ਜਿਹਾ, ਹੈ ਨਾ, ਉਹ ਜਿਹੜਾ ਵਾ ਬਾਕਸ ਆ ਗਿਆ, ਠੀਕ ਆ। ਉਹਦੇ ਵਿੱਚ ਇੱਕ ਹੋਲਡਰ ਲੱਗਣਾ, ਤੇ ਬਾਕੀ ਹੋਲਡਰ ਹੈਗੇ ਆ। ਬਲਬ ਜਿਹੜਾ ਉਹਦੇ ਵਿੱਚ ਲੱਗਣਾ ਉਹ ਹੈਗਾ ਯਾਰ ਖੱਟਾ ਜਿਹਾ ਬਲਬ, ਪਹਿਲੇ ਟਾਈਮ ਦੇ ਵਿੱਚ ਚੱਲਦੇ ਨੇ ਬਲਬ 200 ਵਾਟ ਦੇ 100 ਵਾਟ ਦੇ, ਹੈ ਨਾ, ਖੱਟੇ ਜਿਹੇ, ਉਹ ਵਾਲੇ ਬਿਜਲੀ ਬੜੀ ਖਾਂਦੇ ਸੀ ਤੇ ਬੰਦ ਹੋ ਗਏ, ਇਸ ਕਰਕੇ ਉਹ ਲੱਗਣਾ ਉਹਦੇ ਵਿੱਚ। ਤੇ ਉਹ ਹੁਣ ਮੈਨੂੰ ਮਿਲਿਆ ਨਹੀਂ, ਕਿਉਂਕਿ ਇੱਥੋਂ ਬੰਦ ਹੋਏ ਆ, ਲੱਭਦੇ ਨਹੀਂ। ਉਹ ਜਾਂ ਪਿੰਡੋਂ ਲੱਭਣਾ ਜਾਂ ਲੱਭਣਾ ਆਪਾਂ ਨੂੰ ਸ਼ਹਿਰੋਂ, ਤੇ ਉਹ ਵੀ ਮੈਂ ਨਾ ਇਨਸ਼ਾਅੱਲਾ ਮੰਗਵਾ ਕੇ, ਤੇ ਉਸ ਤੋਂ ਬਾਅਦ ਆਪਾਂ ਆਂਡਿਆਂ ਦੀ ਸਾਰੀ ਤੇ ਨੰਬਰਿੰਗ ਸ਼ੰਬਰਿੰਗ ਕਰਕੇ ਆਂਡੇ ਮਤਲਬ ਕੱਢਦੇ ਹੁਣ ਸਾਇਮ, ਹੈ ਨਾ,
ਸਾਇਮਤ ਕੋ ਤੇ ਜੱਟੂ ਕੋ ਕਢਵਾ ਕੇ ਆਂਡੇ ਨੰਬਰਿੰਗ ਕਰਵਾਉਣੇ ਉੱਤੇ। ਉਸ ਤੋਂ ਬਾਅਦ ਫਿਰ ਇਨਸ਼ਾਅੱਲਾ ਉਹਦੇ ਅੰਦਰ ਰੱਖਾਂਗੇ। ਬਾਕੀ ਜਿਹੜੀ ਸਾਰੀ ਸੈਟਿੰਗ ਵਗੈਰਾ ਵਾ ਉਹ ਸਮਝ ਆ ਗਈ ਸੀ, ਉਹ ਦੱਸ ਦਿੱਤੀ ਆ ਬਾਈ ਹੁਣ ਜਿਹੜੇ ਦੇ ਕੇ ਗਿਆ। ਮੈਨੂੰ ਤਾਂ ਉਹਦੇ ਬਾਰੇ ਆਈਡੀਆ ਨਹੀਂ ਸੀ ਹੈਗਾ, ਤੇ ਫਿਰ ਇਨਸ਼ਾਅੱਲਾ ਉਹ ਵੀ ਕੰਮ ਕਰਦੇ ਆ। ਤੇ ਬਾਕੀ ਡਾਲਰ ਅੱਜ ਬੰਨਿਆ ਵਾ ਕਿਉਂਕਿ ਸੈਮ ਸਾਹਿਬ ਇਹਨੂੰ ਕਹਿੰਦੇ ਆ ਵੀ ਇਹ ਫੇਰਾ ਬਹੁਤ ਫਿਰਦਾ, ਇਹਨੂੰ ਬੰਨ ਦਿਓ। ਤੇ ਬਤਖਾਂ ਉਹ ਵੇਖੋ ਕਿੱਥੇ ਫਿਰਦੀਆਂ ਪਈਆਂ, ਉਹ ਪਿਛਲੇ ਖਾਲੇ ਦੇ ਉੱਤੇ ਫਿਰਦੀਆਂ ਹੈ। ਇਹ ਉੱਥੇ ਖਾਲਾ ਹੈਗਾ ਤੇ ਤਾਂ ਕਰਕੇ ਉੱਥੇ ਪਾਣੀ ਦੇ ਵਿੱਚ ਨਾ ਤੁਰੀਆਂ ਫਿਰਦੀਆਂ। ਜਦੋਂ ਮਾਸ਼ਾਅੱਲਾ ਬੱਚੇ ਆਏ ਨਿਕਲ ਆਂਡਿਆਂ ਦੇ ਵਿੱਚੋਂ ਤੇ ਫਿਰ ਤੇ ਸਾਰੇ ਨਿਆਰੇ ਹੋਏ ਨੇ, ਰੌਣਕਾਂ ਲੱਗ ਜਾਣੀਆਂ ਮਾਸ਼ਾਅੱਲਾ, ਬੜੀਆਂ ਪੂਰੀਆਂ ਸੂਰੀਆਂ ਜੀਆਂ ਹੈ। ਬਾਕੀ ਕੰਮ ਲੱਗ ਰੱਖੇ ਖੈਰ ਚੱਲੀ ਜਾਂਦਾ ਵਾ। ਇੱਧਰ ਵਿੰਡੋ ਛਡਾਈ ਆ ਤੇ ਹੋਪਫੁਲੀ ਸੋਹਣੀ ਲੱਗੂਗੀ। ਤੇ ਇਹ ਬਾਪੂ ਸਾਡੇ ਤੇ ਕਹਿਣ ਤੇ ਛਡਾਈ ਆ ਅਸੀਂ, ਕੰਮ ਹੋ ਰਿਹਾ ਮਾਸ਼ਾਅੱਲਾ ਜੀ। ਉਹ ਮਾਮਾ ਮਿਰਜ਼ਿਆ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਹੈ, ਮਿਹਨਤਾਂ ਮਿਰਜ਼ੇ ਦੀਆਂ, ਵਾਕਿਆ ਸਹੀ ਗੱਲ ਆ। ਐਵੇਂ ਬਾਕੀ ਤੇ ਗੱਲ ਸੁਣ ਲਾ ਮੇਰੀ, ਤੂੰ ਐਵੇਂ ਹੀ ਆ ਨਾਲ ਹੈ। ਖਰਚਾ ਮਾਲਕਾਂ ਦਾ, ਨਖਰੇ ਲੋਕਾਂ ਦੇ, ਉਹ ਸਾਬਾ ਮਿਸਤਰੀਆਂ ਦੀ ਟੌਰ, ਕੰਮ ਸਾਰਾ ਮਿਲ ਜੇ। ਹਾਂ ਕੱਲ ਤੁਸੀਂ ਇਹਨੂੰ ਕੀ ਕਿਹਾ ਵਾ? ਅਸੀਂ ਇਹਨੂੰ ਕੀ ਕਹਿਣਾ ਸੀ, ਕੁਝ ਕਹਿ ਸਕਦੇ ਹਾਂ? ਮਾਮਾ ਸਾਡਾ ਉਹ ਵੀ ਰਾਤੀ ਟਾਈਮ ਨਾਲ ਹੀ ਭੱਜ ਗਿਆ ਹਨਾ। ਹਾਂ ਹਾਂ ਨਹੀਂ ਇਫਤਾਰੀ ਟਾਈਮ ਗਿਆ। ਲੋ ਜੀ ਚਾਚੇ ਨੇ ਆਹ ਥਾਂ ਛੱਡਿਆ ਸੀ ਐਂਡ ਤੋਂ, ਆ ਮੜਾ ਜਿਵੇਂ ਆਹ ਚੈੱਕ ਕਰੋ, ਚੈੱਕ ਆਹ ਕੰਮ ਸਾਰਾ ਰਹਿੰਦਾ ਸੀ ਤੇ ਇਹ ਅੱਜ ਲਾਪਿਆ ਸ਼ੁਰੂ ਕਰਨ। ਅੱਛਾ ਉਹ ਵੀ ਲਾਤੇ ਆ ਉਧਰ ਵੀ, ਤੇ ਚਾਚਾ ਉਧਰ ਵੀ ਲੱਗ ਗਿਆ ਨਾ ਉਹ ਅਗਲੇ ਪਾਸੇ ਫਰੰਟ ਤੇ ਹੈ ਨਾ। ਚਲ ਆਹ ਹੀ ਟੋਟਾ ਰਹਿ ਗਿਆ। ਲਓ ਜੀ ਆਹ ਰਹਿ ਗਿਆ ਟੋਟਾ, ਆਹ ਹੋਈ ਜਾਂਦਾ ਵਾਲਾ ਇਸਪੋਰ ਤੇ। ਚਾਚੇ ਨੇ ਸੀਮੈਂਟ ਆਈ ਬਦਲਤਾ, ਮੈਨੂੰ ਇਹ ਖਤਰਾ ਕਦੇ ਸੀਮੈਂਟ ਰੰਗ ਨਾ ਬਦਲ ਦੇਵੇ। ਨਹੀਂ ਬਦਲਦਾ ਕਸਮੇ ਮੇਰੀ ਜਦੋਂ ਤੇਜ ਪਾਇਆ ਪੈਸੇ। ਅੱਛਾ ਚਲੋ ਵੱਲਾ ਖੈਰ ਕਰੇ। ਨਹੀਂ ਮੈਂ ਤਾਂ ਮੈਪਲ ਵੀ ਲਿਆਂਦਾ ਸੀ, ਮੈਂ ਕਿਹਾ ਚਲੋ ਜੇ ਪਲਸਟਰ ਕਰਨਾ ਜਾਂ ਧਾਰਾਂ ਲਾਉਣੀਆਂ ਤੇ ਆਪਾਂ ਨੂੰ ਉਹਦੇ ਵਾਸਤੇ ਕੰਮ ਆ ਜਾਊਗਾ ਨਾ, ਤਾਂ ਕਰਕੇ ਮੈਂ ਕਰਾਇਆ ਸੀ। ਉਹ ਸਵੇਰੇ ਹੁਣ ਚੱਲੂਗਾ ਇਹ, ਅੱਜ ਨਾਲ ਹੀ ਕੁਛ ਨਹੀਂ ਤੇਜ਼ ਕਰ ਲਿਆ। ਚਲੋ ਅੱਲਾ ਖੈਰ ਕਰੇ, ਸਵੇਰੇ ਪਲਸਟਰ ਵੀ ਹੋ ਸਕਦਾ ਇਹਨੂੰ ਕਿ ਸਵੇਰੇ ਕਰ ਦੇਣਾ ਪਲਸਟਰ ਇਹਨੂੰ। ਹਾਂ ਇੱਕ ਦਿਨ ਕਰਕੇ ਛੱਡਣਾ, ਦਿਹਾੜੀ ਫੇਰ ਘੱਟ ਪਾਉਣੀ ਅੱਛਾ ਹੈ ਹੈ ਇਹ 4 ਇੰਚੀ ਹੈ। ਮੁਕੰਮਲ ਹੋ ਜੂ ਅੱਜ ਕਿ ਨਹੀਂ? ਨਹੀਂ ਸੁਬਾਹ ਹੀ ਹੋਏਗਾ ਨਾ, ਕੱਲ ਸ਼ਾਮ ਨੂੰ ਕਿਤੇ ਹੋਰ ਪਾਸੇ ਲੱਗਾਂਗੇ ਹੈ ਨਾ। ਚਲੋ ਨਹੀਂ ਹੂੰ ਕੱਲ ਪਹਿਲਾਂ ਆਉਂਦਿਆਂ ਲੱਗਣਾ ਅੰਦਰ, ਅੱਛਾ ਅੰਦਰ ਕੰਮ ਕਰਨਾ। ਹਾਂ ਚਲੋ ਅੱਲਾ ਖੈਰ ਕਰੇਗਾ। ਮਿਰਜ਼ਾ ਵਾਵਾ ਮਿਸਤਰੀਆਂ ਦੀ ਹੈ ਤੇ ਮਿਹਨਤਾਂ ਤੇਰੀਆਂ। ਚਾਚਾ ਸਾਜਦ ਚਾ ਨਾਸਰ, ਮੈਂ ਗੱਲ ਕਵਾਂ ਆ ਤੁਸੀਂ ਮਾਮਾ ਮਾਰ ਕੇ ਜਾਣਾ ਕਿਸੇ ਦਿਨ ਘਰੇ? ਹਾਂ ਇਹ ਨਹੀਂ ਮਰਦਾ ਜੀ, ਲੱਗਦਾ ਮੈਨੂੰ ਵੀ ਇਹ ਹੈ ਪੱਕੀ ਹੱਡੀ ਆ, ਪਰ ਵੇਖੋ ਹਾਂ ਮਾਸ਼ਾਅੱਲਾ ਹੈ ਵੀ ਧੂੜ ਕੱਢੀ ਖੜਾ ਕੰਮ ਵਾਲੀ। ਤਾਂ ਕਹਿੰਦਾ ਵੀ ਇੱਟ ਨਹੀਂ ਮੁੱਕਣ ਦੇਣੀ, ਇਹ ਬਿੱਲ ਨਾ ਕਦੇ ਹੋ ਲੈਣ। ਕਿਉਂ ਵੀ ਚਾਚਾ? ਲਓ ਜੀ ਮਾਸ਼ਾਅੱਲਾ ਫਰੰਟ ਸ਼ੇਡ ਦੇ ਉੱਤੇ ਕੰਮ ਸਟਾਰਟ ਹੋ ਗਿਆ। ਇਧਰ ਅਸਲ ਦੇ ਵਿੱਚ ਹੈਗੀ ਆ 9 ਇੰਚੀ ਦੀ ਕੰਧ, 4 ਇੰਚੀ, ਤਾਂ ਕਰਕੇ ਵੀ ਨਾ ਕਹਿੰਦੇ ਵੀ ਬਹੁਤਾ ਨਾ ਤਾਂ ਤੱਕ ਨਹੀਂ ਲਾਉਣਾ ਤੇ ਥੋੜਾ ਇਹਨੂੰ ਕੰਮ ਕਰਨਾ ਵਾ ਉਹ ਦੋ ਵਾਰ ਹੋਣੇ ਹੈ। ਇਹਦੇ ਤੋਂ 2 ਵਾਰ ਹੋਰ। ਹਾਂ ਮਤਲਬ ਤਾਂ ਹੀ ਕਰਕੇ ਲੱਗੇ ਹੋਏ ਆ ਨਾ ਵੀ ਥੋੜਾ ਜਿਹਾ ਟੋਟੇ ਹੀ ਕਰਨੀ ਹੈ ਨਾ ਚਾਚਾ। ਇਹ ਕਹਿੰਦੇ ਨਾਜ਼ੁਕ ਹੁੰਦਾ ਕੰਮ ਥੋੜਾ ਜਿਹਾ, ਤਾਂ ਕਰਕੇ ਪਲਸਤਰ ਵੀ 2 ਦਿਨ ਠਹਿਰ ਕੇ ਕਰਾਵਾਂਗੇ। ਇੱਧਰ ਚਾਚੇ ਨੇ ਮਾਸ਼ਾਅੱਲਾ ਸ਼ੁਰੂ ਕਰਤਾ ਕੰਮ। ਇਹ ਚਾਚਾ ਜੀ ਗ੍ਰਿਲ ਲਾਉਣ ਵਾਸਤੇ ਕੰਮ, ਹਾਂਜੀ ਵੀ ਗ੍ਰਿਲ ਲਾਵਾਂਗੇ ਹੈ ਨਾ। ਹਾਂਜੀ ਇਹਦੇ ਉੱਤੇ ਆਪਣੇ ਕੋਈ ਐਂਗਲ ਬਣੇ ਪਏ ਜਿਹੜੇ ਉੱਤੇ ਫਿੱਟ ਕਰਨੇ ਆ ਵੈਲਡਿੰਗ ਵਾਸਤੇ। ਹਾਂ ਜਿਵੇਂ ਆਹ ਆਪਾਂ ਬਣਾਏ ਆ, ਜਿਵੇਂ ਆਹ ਲਾਏ ਹੋਏ ਆ ਨਾ। ਅੱਛਾ ਉਹ ਵੀ ਲੱਗਣਗੇ। ਚਲੋ ਅੱਲਾ ਖੈਰ ਕਰੇ। ਲਓ ਜੀ ਇੱਧਰ ਵੀ ਹੋ ਗਿਆ ਕੰਮ, ਕਟਾ ਕੇ ਰੱਖੇ ਚਾਚਾ ਅੱਜ। ਨੇ ਵਧੇ ਸੀ ਅੱਗੋਂ ਇੰਨੇ ਨੇ। ਹਾਂ ਉਹ ਕਟਵਾ ਲਏ ਹੈ ਨਾ। ਹਾਂ ਪਿਆ ਹੋਣਗੇ। ਹਾਂ ਚਲੋ ਅੱਲਾ ਖੈਰ ਕਰੇ। ਲਓ ਜੀ ਕੰਮ ਸ਼ਾਮ ਜਿਹੜਾ ਵਾ ਉਹ ਚੱਲੀ ਜਾਂਦਾ ਆਪਣਾ, ਤੇ ਆਪਾਂ ਮਸ਼ੀਨ ਲੈ ਕੇ ਆਏ ਸੀ, ਉਹ ਮੈਂ ਕਿਹਾ ਵਿਖਾ ਦਈਏ ਤੁਹਾਨੂੰ। ਕੰਮ ਸ਼ਾਮ ਇਹਦੇ ਵਾਵਾ ਮਤਲਬ ਹੋਣ ਵਾਲੇ ਵੀ ਕਹਿ ਲਓ ਵਿੱਚ, ਪਰ ਵਿਖਾ ਦਿੰਨੇ ਆ ਵੀ ਸਾਨੂੰ ਆਇਆ ਕੀ ਆ। ਲੇਕਿਨ ਇਹਨੂੰ ਵੇਖ ਕੇ ਅਸੀਂ ਨਾ ਦਿਮਾਗ 'ਚ ਇੱਕ ਸ਼ਾਇਦ ਹੋਰ ਸੋਚ ਲਈ ਆ ਕਿ ਇਹ ਜਿਹੜਾ ਡੱਬਾ ਨਾ ਇਹ ਆਪ ਹੀ ਬਣਾਉਣਾ ਪੈਣਾ, ਤਾਂ ਕਿ ਕਿਸੇ ਕੋ ਆਪਾਂ ਨੂੰ ਸਾਨ ਨਾ ਲੈਣਾ ਪਵੇ। ਲਓ ਜੀ ਕਰੋ ਚੈੱਕ, ਖੋਲ ਬਈ ਮੁੜਿਆ। ਓਕੇ ਲਓ ਜੀ ਆਹ ਮਸ਼ੀਨ ਆ ਆ ਪਤਾ ਨਹੀਂ ਤੇ ਆ ਅੰਦਰ ਚਾਰਜਰ ਭਾਈ ਜੀ ਸਿਰ ਪਾਸੇ ਕਰ ਲਓ, ਮਸ਼ੀਨ ਤੋਂ ਵੱਡਾ ਤੇਰਾ ਸਿਰ ਆ। ਆ ਡੱਡੀ ਤੇ ਚਾਰਜਰ ਆ ਨਹੀਂ ਇਹ ਹੈਗੀ ਆ ਲੀਡ। ਉਸ ਤੋਂ ਬਾਅਦ ਇੱਕ ਹੋਲਡਰ ਉਹ ਲੱਗਾ ਹੋਇਆ ਵਾ, ਇੱਕ ਆਪਾਂ ਨੂੰ ਹੋਲਡਰ ਚਾਹੀਦਾ ਇਹਦੇ ਵਾਸਤੇ, ਇੱਥੇ ਲਾਉਣ ਵਾਸਤੇ, ਠੀਕ ਆ। ਤੇ ਇੱਥੇ ਆਣੀ ਫ੍ਰਿਜ ਦੀ ਜਿਹੜੀ ਜਾਲੀ ਵਾਲਾ ਨਹੀਂ ਹੁੰਦਾ, ਹਾਂ ਫ੍ਰਿਜ ਦੀ ਜਾਲੀ, ਫ੍ਰਿਜ ਦੀ ਜਾਲੀ ਇੱਥੇ ਉਹ ਲੱਗ ਜਾਣੀ, ਉਹਦੇ ਉੱਪਰ ਰੱਖ ਦਿੰਦੇ ਆਪਾਂ ਅੰਡੇ। ਇਹਦੇ ਵਿੱਚ ਆਪਣੇ ਹੈਗਾ ਵਾ ਪਾਣੀ ਦੀ ਹੌਦੀ ਟਾਈਪ ਜੀ। ਹੌਦੀ ਨਹੀਂ ਸੀ ਕੋਈ ਭਾਂਡਾ ਉਹ ਰੱਖਣਾ। ਭਾਂਡਾ ਕੌਲੀ ਕਰ ਲਾ। ਇਹ 70 ਕੀ ਆਂਡੇ ਆ। ਹਾਂ 70 ਕੀ ਆਂਡਿਆਂ ਦੀ ਮਸ਼ੀਨ ਆ। ਬਾਕੀ ਲਓ ਜੀ ਆ ਓਕੇ ਦੀ ਹੋ ਗਈ ਆਵਾਜ਼।
ਆ ਹੋ ਗਿਆ ਬੰਦ। ਇਹ ਮੁੜ ਕੇ 30 ਦਿਨਾਂ ਬਾਅਦ ਜਿਹੜੇ ਵੀ ਬੱਚੇ ਨਿਕਲੇ ਹੋਣ। ਇਹ ਜਗਾੜ ਆ, ਲੇਕਿਨ ਆਪਾਂ ਆਪ ਦੇ ਵਾਸਤੇ ਨਾ ਆਪਾਂ ਆਪ ਬਣਾ ਲੈਣੀ ਹੈ ਇਹ, ਠੀਕ ਹੈ। ਸਿਰਫ ਇਹਦੇ ਵਾਸਤੇ ਫਰੇਮ ਚਾਹੀਦਾ ਆਪਾਂ ਨੂੰ ਆਹ, ਤੇ ਬਾਕੀ ਆ ਮਾੜਾ ਚੰਗਾ ਜਿਹੜਾ ਅੰਦਰ ਬਿਜਲੀ ਦਾ ਕੰਮ ਆ ਇਹ ਔਖੀ ਤੇ ਨਹੀਂ ਹੈਗੀ, ਐਵੇਂ ਸਾਨ ਲੈਣ ਵਾਲਾ ਹਿਸਾਬ ਹੀ ਆ, ਹਨਾ। ਸੋ ਇਨਸ਼ਾਅੱਲਾ ਚਲੋ ਵੀ ਚਲੋ ਹੈ ਕਿਆ ਬਾਤਾਂ ਮਾਸ਼ਾਅੱਲਾ। ਇੱਧਰ ਤੇ ਲੱਗੀਆਂ ਹੋਈਆਂ ਰੌਣਕਾਂ। ਆ ਸਕੂਟਰ ਵਾਲਾ ਕੰਮ ਖਰਾਬ ਆ, ਬਾਕੀ ਠੀਕ ਆ ਹੈ। ਨਹੀਂ ਹਲੇ ਰਹਿਣ ਦੇ ਤਾੜਨ ਨੂੰ ਯਾਰ, ਫਿਰਦੇ ਰਹਿਣ ਦੇ। ਬਸ ਇਹ ਆ ਵੀ ਹੁਣ ਯਾਰ ਇਹ ਆ ਬੜਾ ਕੰਮ ਖਰਾਬ ਕੀਤਾ ਹੋਇਆ ਇਹਨਾਂ ਨੇ। ਇਹ ਲੜਦੇ ਆਪਸ ਦੇ ਵਿੱਚ ਆ ਦੋਵੇਂ ਜਣੇ, ਉਹਨੂੰ ਫੜ ਕੇ ਤੇ ਤਾੜ ਦੇ, ਠੀਕ ਹੈ, ਤੇ ਇਹਨੂੰ ਫਿਰਦਾ ਰਹਿਣ ਦੇ ਖੈਰ ਸੱਲਾ। ਤੇ ਭਾਈ ਆ ਜਿਹੜਾ ਕੰਮ ਫਿਰ ਖਰਾਬ ਹੋ ਗਿਆ। ਆ ਜਿਹੜੇ ਆਪਣੇ ਕੋਲ 2 ਖਰਗੋਸ਼ ਤੇ 2 ਦੂਜੇ ਖਰਗੋਸ਼ ਨਹੀਂ ਹੈ ਹੀ ਨਹੀਂ। ਉਹਨੂੰ ਉਹਨਾਂ ਬਹੁਤ ਕੁੱਟਿਆ। ਕਿਨੂੰ? ਵੱਡੇ ਨੂੰ? ਜ਼ਖਮ ਹੋ ਗਿਆ, ਕੰਨ ਵੀ ਹੋਵੇ, ਕਾਂਟਾ ਪਾਤਾ ਉਹਨਾਂ ਨੇ। ਚਲੋ ਖੈਰ ਆ। ਅਸਲ ਦੇ ਵਿੱਚ ਅਸੀਂ ਪਿਛਲੀਆਂ ਗਰਮੀਆਂ ਵੀ ਤੁਹਾਨੂੰ ਯਾਦ ਹੋਣਾ ਸਾਰਿਆਂ ਨੂੰ ਕਿ ਆਪਣੇ ਕੋਲੇ ਜਿਹੜੇ ਖਰਗੋਸ਼ ਮੇਲ ਸੀ, ਠੀਕ ਆ, ਫੀਮੇਲ ਨਹੀਂ ਸੀ ਹੈਗੀ। ਇਸ ਵਾਰੀ ਫਿਰ ਉਹੀ ਕੰਮ ਹੋ ਗਿਆ ਕਿ 4 ਹੀ ਮੇਲ ਨਿਕਲੇ ਆਏ ਆ। 2 ਬੱਚੇ 3 ਲੈ ਕੇ ਆਏ ਸੀ, 1 ਵੱਡਾ ਮੇਲ ਲੈ ਕੇ ਆਏ ਵੀ ਸ਼ਾਇਦ ਇੱਕ ਕਦੇ ਖਰਗੋਸ਼ ਨਹੀਂ ਹੋਵੇ, ਲੇਕਿਨ ਨਹੀਂ ਹੈਗੀ। ਤੇ ਅੱਲਾ ਦੀ ਸਪੋਰਟ ਦਾ ਹੁਣ ਰੱਬੋਂ ਆਈ, ਕੀ ਕਰ ਸਕਦੇ ਆ। ਮੁੰਡੇ ਇਕੱਠੇ ਹੋਏ ਆ। ਸਾਨੂੰ ਤੇ ਮੁੰਡਿਆਂ ਦਾ ਹੀ ਖਤਰਾ ਪਿਆ ਹੋਇਆ ਵਾ। ਉਦੋਂ ਸਾਰਿਆਂ ਨੇ ਕਿਹਾ ਸੀ ਕਿ ਉਹ ਮੁੰਡਾ ਹੈ, ਕਿਉਂ ਵੀ ਉਹ ਸ਼ੁਕਰ ਆ ਮੁੰਡੀ ਨਿਕਲਿਆ। ਤੇ ਬਾਕੀ ਮਾਸ਼ਾਅੱਲਾ ਜੀ ਘਰੇ ਕੰਮ ਚੱਲੀ ਜਾਂਦਾ ਵਾ। ਤੇ ਇੱਧਰ ਵੀ ਅੱਲਾ ਰੱਖੇ ਖੈਰ ਲੱਗ ਗਈ ਚਵਾਈ ਆਪਣੀ, ਟਾਈਮ ਹੋ ਗਿਆ ਵਾ। ਤੇ ਬਾਕੀ ਆ ਮਸ਼ੀਨ ਆ ਇਹਦਾ ਹੁਣ ਇਨਸ਼ਾਅੱਲਾ ਕਰਾਂਗੇ ਆਪਾਂ ਸਵੇਰੇ ਹੱਲ, ਕਿ ਸਵੇਰ ਦੇ ਅੰਦਰ ਸਾਰੀਆਂ ਚੀਜ਼ਾਂ ਲਾ ਕੇ ਜਿਹੜੀ ਰਿਕੁਆਇਰਮੈਂਟ ਹੈ ਦੀ ਪੂਰੀ ਕਰਕੇ ਉਸ ਤੋਂ ਬਾਅਦ ਇਨਸ਼ਾਅੱਲਾ ਕੱਲ ਸ਼ਾਮ ਨੂੰ ਇਹਦੇ ਵਿੱਚ ਜਿਹੜੇ ਆਂਡੇ ਆਪਾਂ ਪ੍ਰੋਪਰ ਤਰੀਕੇ ਨਾਲ ਰੱਖ ਦੇਵਾਂਗੇ। ਕਿਉਂਕਿ ਇਹਦਾ ਜਿਹੜਾ ਫੰਕਸ਼ਨ ਆ ਉਹ ਤਕਰੀਬਨ ਸਮਝ ਆ ਗਿਆ ਵਾ। ਔਖਾ ਤਾਂ ਨਹੀਂ ਹੈਗਾ, ਲੌਜਿਕ ਐਡਾ ਕੋਈ ਨਹੀਂ, ਸਿੱਧੀ ਗੱਲ ਆ, ਸਮਝ ਆ ਗਈ। ਇਹ ਵੀ ਇਨਸ਼ਾਅੱਲਾ ਸੁਬਾਹ ਆਪਾਂ ਕਰਾਂਗੇ। ਬਾਕੀ ਸੁਬਾਹ ਛੱਤ ਤੱਕ ਵੀ ਪਹੁੰਚ ਜਾਣਗੇ ਮਾਊਂਟੀ ਦੇ, ਠੀਕ ਹੈ। ਬਾਕੀ ਜਿਹੜੇ ਮਾਮਲਾ ਤੇ ਇਨਸ਼ਾਅੱਲਾ ਸੁਬਾਹ ਦੇ ਵਲੌਗ 'ਚ ਦੇਖਾਂਗੇ ਤੇ ਕਰਾਂਗੇ ਤੁਹਾਡਾ ਸਾਂਝੇ ਸ਼ੇਅਰ। ਹੁਣ ਦਿਓ ਇਜਾਜ਼ਤਾਂ, ਮਿਲਦੇ ਹਾਂ ਸੁਬਾਹ ਇੱਕ ਨਵੇਂ ਵਲੌਗ 'ਚ, ਇੱਕ ਨਵੀਂ ਰੂਟੀਨ 'ਚ। ਬਹੁਤ ਸਾਰਾ ਪਿਆਰ ਖਿਆਲ ਰਿਸਪੈਕਟ, ਰੱਬ ਰੱਖਾ ਜੀ।